ਅਗਲੀ ਖਬਰ ਵੱਲ ਚਲੀਏ। ਆਪਾਂ ਵੀ ਪੰਜਾਬੀ ਰੇਡੀਓ ਯੂਐਸਏ ਵੱਲੋਂ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਵੀ ਆਪਣਾ ਕੋਈ ਨਾ ਕੋਈ ਪੰਜਾਬੀ ਮੂਲ ਦਾ, ਭਾਰਤੀ ਮੂਲ ਦਾ ਕੋਈ ਵੀ ਬੰਦਾ, ਕੋਈ ਵੀ ਪਰਸਨ ਜਾਂ ਲੇਡੀ ਉਹ ਇੱਥੇ ਦੀ ਪੋਲਿਟਿਕਸ ਵਿੱਚ ਆਵੇ ਤੇ ਅੱਗੇ ਵਧੇ। ਸਰੋਤਿਆਂ ਨੂੰ ਯਾਦ ਹੋਊਗਾ, ਐਨਾਹੇਮ ਲਾਸ ਐਂਜਲਸ ਦੇ ਲਾਗੇ ਸ਼ਹਿਰ ਆ, ਜਿੱਥੇ ਦੇ ਮੇਅਰ ਹੈਰੀ ਸਿੱਧੂ ਹੈਗੇ ਆ, ਪੰਜਾਬੀ ਮੂਲ ਦੇ ਆ। ਅੱਜ ਕੱਲ ਉਹ ਪੂਰੇ ਯੂਐਸਏ ਦੇ ਵਿੱਚ ਖਬਰਾਂ ਦੇ ਟੌਪ ਦੇ ਉੱਤੇ ਉਹਨਾਂ ਦਾ ਨਾਂ ਛਾਇਆ ਹੋਇਆ ਹੈਗਾ ਆ। ਐਨਾਹੇਮ ਦੀ ਪੂਰੀ ਜਿਹੜੀ ਸਿਟੀ ਕੌਂਸਲ ਆ, ਉਹਨਾਂ ਨੇ ਹੈਰੀ ਸਿੱਧੂ ਹੁਣਾਂ ਦਾ ਅਸਤੀਫਾ ਮੰਗ ਲਿਆ ਹੈਗਾ। ਜੀ ਕਾਰਨ ਕੀ ਹੋਇਆ ਵੀ FBI ਨੇ ਕਰਪਸ਼ਨ ਪ੍ਰੋਬ ਉਹਨਾਂ ਦੇ ਅਗੇਂਸਟ ਸ਼ੁਰੂ ਕੀਤੀ ਆ। ਐਨਾਹੇਮ ਸ਼ਹਿਰ ਦੇ ਵਿੱਚ ਐਂਜਲ ਸਟੇਡੀਅਮ ਹੈਗਾ ਤੇ ਉਹ ਐਂਜਲ ਸਟੇਡੀਅਮ ਨੂੰ ਇੱਕ ਤਰ੍ਹਾਂ ਦੇ ਨਾਲ ਵੇਚਣ ਦੇ ਲਈ ਉਹਨਾਂ ਦੇ ਇੱਕ ਓਨਰ ਆਰਟੇ ਮੋਰੀਨੋ ਉਹਦੇ ਨਾਲ ਗੱਲਬਾਤ ਕਰ ਰਹੇ ਸੀ। ਤੇ ਜਦੋਂ ਇਸ ਸੰਬੰਧ ਚ ਗੱਲ ਕਰ ਰਹੇ ਸੀ ਤੇ ਇੱਕ ਅੰਡਰ ਕਵਰ ਕੋਈ ਵੀ ਬੰਦਾ ਹੋਊਗਾ ਜਿਸ ਨੇ ਉਹਨਾਂ ਦੀ ਸਾਰੀ ਇਹ ਰਿਕਾਰਡ ਕੀਤੀ, ਉਹਦੇ ਵਿੱਚ ਉਹਨਾਂ ਨੇ $1 ਮਿਲੀਅਨ ਆਪਣੇ ਲਈ ਮੰਗਿਆ ਤਾਂ ਕਿ ਵੀ ਮੇਰੀ ਇਲੈਕਸ਼ਨ ਦੇ ਲਈ ਵਰਤਿਆ ਜਾ ਸਕੇ। ਦੇਖ ਲਓ। ਸੋ ਬਾਅਦ ਦੇ ਵਿੱਚ FBI ਨੇ ਉਹ ਕੇਸ ਕਰ ਦਿੱਤਾ ਤੇ ਉਹਨਾਂ ਦੇ ਵਾਰੰਟ ਜਿਹੜੇ ਆ ਜੱਜ ਤੋਂ ਲਏ ਹੈਗੇ ਆ। ਤੇ ਹੁਣ ਐਨਾਹੇਮ ਦੀ ਸਿਟੀ ਕੌਂਸਲ ਉਹ ਸਾਰੀ ਇਹ ਕਹਿ ਰਹੀ ਆ ਵੀ ਇਸ ਮੇਅਰ ਨੂੰ ਰਿਜ਼ਾਈਨ ਕਰਨਾ ਚਾਹੀਦਾ। ਹਜੇ ਤੱਕ ਨਾ ਤਾਂ ਹੈਰੀ ਸਿੱਧੂ ਜਿਹੜੇ ਮੇਅਰ ਆ ਉਹ ਬੋਲੇ ਆ, ਨਾ ਉਹਨਾਂ ਦਾ ਅਟਾਰਨੀ ਪੌਲ ਮਾਇਰ ਉਹ ਹਜੇ ਤੱਕ ਬੋਲਿਆ ਹੈਗਾ। ਪਰ ਕੋਰਟ ਨੇ ਇਸ ਟੀਮ ਨੇ ਜਿਹੜਾ ਇਹ ਸਟੇਡੀਅਮ ਲੈਣਾ ਸੀ ਉਸ ਦੇ ਖਰੀਦਣ ਦੇ ਉੱਤੇ ਸਟਾਪ ਲਾ ਦਿੱਤਾ ਹੈਗਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਵੀ ਇਸ ਦੇ ਵਿੱਚ ਸਰਗਰਮ ਹੋਇਆ। ਉਹਨਾਂ ਨੇ ਰੌਬ ਬੌਂਟਾ ਨੇ 60 ਦਿਨਾਂ ਦੀ ਰੋਕ ਇਸ ਲੈਂਡ ਸੇਲ ਦੇ ਵਿੱਚ, ਐਂਜਲ ਸਟੇਡੀਅਮ ਲੈਂਡ ਸੇਲ ਦੇ ਵਿੱਚ ਉਸ ਦੇ ਉੱਤੇ ਰੋਕ ਲਗਾ ਦਿੱਤੀ ਹੈਗੀ ਆ। ਸੋ ਜਿਹੜੇ ਫੈਡਰਲ ਏਜੰਟਸ ਆ ਉਹ ਇਹ ਦਾਅਵਾ ਕਰ ਰਹੇ ਆ ਕਥਿਤ ਤੌਰ ਦੇ ਉੱਤੇ ਵੀ ਜਿਹੜਾ ਐਨਾਹਾਈਮ ਮੇਅਰ ਹੈਰੀ ਸਿੱਧੂ ਆ ਉਸ ਦੇ ਉੱਤੇ ਪਬਲਿਕ ਕਰਪਸ਼ਨ ਦੇ ਜਿਹੜੇ ਚਾਰਜਿਸ ਆ। ਇਸ ਤੋਂ ਪਹਿਲਾਂ ਐਨਾਹਾਈਮ ਸਿਟੀ ਕੌਂਸਲ ਦੇ ਉੱਤੇ ਵੀ ਜਿਹੜਾ ਹੈਰੀ ਸਿੱਧੂ ਆ ਉਹ ਰਿਹਾ 2014 ਤੋਂ 2012 ਤੱਕ। ਕਹਿੰਦੇ ਵੀ ਉਹਨਾਂ ਦੇ ਇਰਦ ਗਿਰਦ ਹੀ ਨਜ਼ਦੀਕ ਜਿਹੜੇ ਆ ਉਹੀ ਫੈਡਰਲ ਇਨਫੋਰਮੈਂਟ ਜਿਹੜੇ ਬਣੇ ਤੇ ਉਹਨਾਂ ਦੇ ਐਫੀਡੇਵਿਟ ਦੇ ਮੁਤਾਬਕ ਹੀ ਇਹ ਜਿਹੜਾ ਦਾਅਵਾ ਇਸ ਟਾਈਮ ਕੀਤਾ ਜਾ ਰਿਹਾ ਆ ਵੀ ਹੈਰੀ ਸਿੱਧੂ ਹੁਣਾਂ ਨੇ $1 ਮਿਲੀਅਨ ਦੀ ਰਿਸ਼ਵਤ ਇੱਕ ਹਿਸਾਬ ਦੇ ਨਾਲ ਮੰਗੀ ਆ ਇਸ ਸੇਲ ਨੂੰ ਗੋ ਹੈਡ ਕਰਨ ਦੇ ਲਈ। ਤੇ ਹੁਣ ਬਾਕੀ ਦੀ ਸਿਟੀ ਕੌਂਸਲ ਨੇ ਇਹਨਾਂ ਦਾ ਅਸਤੀਫਾ ਜਿਹੜਾ ਆ ਉਹ ਮੰਗ ਲਿਆ ਹੈ। ਸੋ FBI ਵੀ ਇਨਵੋਲਵ ਆ, ਲੋਕਲ ਲਾ ਇਨਫੋਰਸਮੈਂਟ, ਹੋਰ ਸਾਰਾ ਕੁਛ ਤੇ ਬਦਨਾਮੀ ਜਿਹੜੀ ਆ ਉਹ ਇਸ ਟਾਈਮ ਵੱਖਰੀ ਚੱਲ ਰਹੀ ਹੈਗੀ। ਸੋ ਇਹ ਨਹੀਂ ਪਤਾ ਵੀ ਇਹਨਾਂ ਦਾਅਵਿਆਂ ਦੇ ਵਿੱਚ ਕਿੰਨਾ ਕੁ ਸੱਚਾਈ ਜਿਹੜੀ ਹੈਗੀ ਆ, ਪਰ ਕਿਤੇ ਨਾ ਕਿਤੇ ਏਦਾਂ ਫਿਰ ਲੋਕ ਆਖਦੇ ਆ ਵੀ ਭਾਈ ਕਈ ਜਿਹੜੀ ਚੁੱਪੀ ਦੇ ਵਿੱਚ ਹਾਂ ਵੀ ਜਿਹੜੀ ਹੁੰਦੀ ਆ, ਪਰ ਆਪਾਂ ਨੂੰ ਇੰਤਜ਼ਾਰ ਇਸ ਚੀਜ਼ ਦੇ ਵਿੱਚ ਕਰਨਾ ਪਊਗਾ। ਹੈਰੀ ਸਿੱਧੂ ਹੁਣਾਂ ਦੇ ਇਹਨਾਂ ਕਥਿਤ ਜਿਹੜੇ ਇਸ ਟਾਈਮ ਦੋਸ਼ ਜਿਹੜੇ ਇਹਨਾਂ ਉੱਤੇ ਲੱਗ ਰਹੇ ਆ। ਸੋ ਇਹ ਲੰਮੇ ਚਿਰ ਤੋਂ ਐਨਾਹਾਈਮ ਦੇ ਵਿੱਚ ਰਹਿ ਰਹੇ ਆ, ਜਿੱਦਾਂ ਦੱਸਿਆ ਵੀ ਸਿਟੀ ਕੌਂਸਲ ਦੇ ਨਾਲ ਨਾਲ ਹੁਣ ਉੱਥੋਂ ਦੇ ਜਿਹੜੇ ਮੇਅਰ ਬਣੇ ਸੀ ਸੋ ਡਰੈਕਸਲ ਯੂਨੀਵਰਸਿਟੀ ਤੋਂ ਉੱਦਾਂ ਇਹ ਹੈਗੇ ਆ। 2018 ਤੋਂ ਇਹ ਉੱਥੋਂ ਦੇ ਮੇਅਰ ਦੀ ਭੂਮਿਕਾ ਦੇ ਵਿੱਚ ਕੰਮ ਕਰ ਰਹੇ ਆ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਕੋਰਟ ਪੇਪਰਸ ਦੇ ਮੁਤਾਬਕ FBI ਨੇ ਜੋ ਸਰਚ ਵਾਰੰਟ ਲਏ ਹੈਗੇ ਆ ਉਹਦੇ ਵਿੱਚ ਉਹਨਾਂ ਨੇ ਐਫੀਡੇਵਿਟ ਜੋ ਲਾਏ ਹੈਗੇ ਆ ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਵੀ 2 ਕੌਨਫੀਡੈਂਸ਼ੀਅਲ ਇਨਫੋਰਮੈਂਟ ਦੀ ਇਨਫੋਰਮੇਸ਼ਨ ਉਹਨਾਂ ਦੇ ਕੋਲ ਆ, ਜਿਹਦੇ ਵਿੱਚੋਂ ਇੱਕ ਜਾਣੇ ਨੇ ਸੀਕ੍ਰੇਟਲੀ ਇਹ ਜੋ ਕਨਵਰਸੇਸ਼ਨ ਮੇਅਰ ਤੇ ਜੋ ਟੀਮ ਦੇ ਓਨਰ ਖਰੀਦਣ ਜਾ ਰਹੇ ਸੀ ਆਰਟੀ ਮਰੀਨੋ ਇਸ ਜਿਹੜਾ ਉੱਥੇ ਦਾ ਸਟੇਡੀਅਮ ਆ ਉਹਨਾਂ ਦੀ ਰਿਕਾਰਡਡ ਹੈਗੀ ਆ। ਸੋ ਇਹ ਜੇ ਸਹੀ ਖਬਰ ਆ ਤਾਂ ਬਿਲਕੁਲ ਮਾੜੀ ਆ, ਪਰ ਮੇਅਰ ਸਿੱਧੂ ਬੋਲ ਨਹੀਂ ਰਹੇ ਤੇ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਹੋਣੀ ਸੀ ਜੂਨ 7 ਦੀ, ਸੌਰੀ ਇੱਕ ਪਿਛਲੇ ਟਿਊਜ਼ਡੇ ਦੀ, ਉਸ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲਿਆ ਤੇ ਉਹ ਕਹਿੰਦੇ ਅਨਐਕਸਕਿਊਜ਼ਡ ਐਬਸੈਂਸ ਹੈਗੀ ਆ ਤੇ ਇਹਨੂੰ ਕੰਸੀਡਰ ਕੀਤਾ ਜਾਊਗਾ ਵੇਕੈਂਟ ਤੇ ਅਗਲੀ ਮੀਟਿੰਗ ਜੂਨ 7 ਨੂੰ ਆ। ਹੁਣ ਦੇਖੋ ਵੀ ਉਸ ਮੀਟਿੰਗ ਦੇ ਵਿੱਚ ਜਿਹੜੀ ਸਿਟੀ ਕੌਂਸਲ ਦੀ ਆ ਉਹ ਹਾਜ਼ਰ ਹੁੰਦੇ ਆ ਕਿ ਨਹੀਂ। ਜੀ 320 ਮਿਲੀਅਨ ਦੇ ਵਿੱਚ ਉਦਾਂ ਹਰਜੋਤ ਸਿੰਘ ਜੀ ਇਹ ਪੂਰਾ ਸਟੇਡੀਅਮ ਨੂੰ ਵੇਚਣ ਦੀ ਡੀਲ ਜਿਹੜੀ ਉਹ ਬਣੀ ਸੀਗੀ, ਜਿਸ ਦੇ ਵਿੱਚ ਸਿਟੀ ਆਫ ਐਨਾਹਾਈਮ ਨੂੰ $150 ਮਿਲੀਅਨ ਕੈਸ਼ ਦੇ ਵਿੱਚ ਜਿਹੜਾ ਉਹ ਮਿਲਣਾ ਸੀਗਾ, ਕਿਉਂਕਿ ਇਸ ਸਟੇਡੀਅਮ ਨੂੰ ਸਬਸਿਡਾਈਜ਼ ਕੀਤਾ ਗਿਆ ਸੀ ਸਿਟੀ ਟੈਕਸ ਪੇਅਰਸ ਦੇ ਦੁਆਰਾ $170 ਮਿਲੀਅਨ ਤੱਕ। ਸੋ
ਇਹ ਹੁਣ ਦੇਖੋ ਇੱਥੇ ਅਫੋਰਡੇਬਲ ਹਾਊਸਿੰਗ ਯੂਨਿਟ ਜਿਹੜੇ ਉਹ ਬਣਨੇ ਸੀ ਤੇ 7 ਏਕੜ ਦਾ ਇੱਕ ਪਾਰਕ ਬਣਨਾ ਸੀ। 466 ਹਾਊਸਿੰਗ ਯੂਨਿਟ ਦੇ ਨਾਲ 46 ਮਿਲੀਅਨ ਦਾ 7 ਏਕੜ ਦਾ ਇੱਕ ਪਾਰਕ ਇਸ ਥਾਂ ਤੇ ਉੱਤੇ ਜਿਹੜਾ ਉਹ ਬਣਾਇਆ ਜਾਣਾ ਸੀਗਾ। ਪਰ ਸਿੱਧੂ ਸਾਹਿਬ ਨੇ ਵਿੱਚ ਮਿਲੀਅਨ 5 ਲੱਖ ਤੋਂ ਮਿਲੀਅਨ ਡਾਲਰ ਕਹਿੰਦੇ ਆ ਉਹ ਇੱਥੇ ਮੰਗ ਲਏ। ਸੋ ਜੀ ਇਹ ਜਿਹੜਾ ਵਿਵਾਦ ਆ ਇਸ ਟਾਈਮ ਭਖਿਆ ਪਿਆ ਆ। ਜੀ